ਬਿਸਮਿल्लाहिर्रहमानिर्रहीम ਤੇ अस्सलाम वालेकुम। 30 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 62। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਸੰਗੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਤਾਰਿਕ ਮਤੀਨ ਸਾਹਿਬ। ਉਹਨਾਂ ਨੇ ਇੱਕ ਬੜਾ ਜ਼ਬਰਦਸਤ ਕਿਸਮ ਦਾ ਪੋਸਟਮਾਰਟਮ ਕੀਤਾ ਪਾਕਿਸਤਾਨ ਦੇ ਮੀਡੀਆ ਦਾ ਤੇ ਸਪੈਸ਼ਲੀ ਜੀਓ ਟੀਵੀ ਦਾ। ਉਹਦੇ ਵਿੱਚ ਉਹੋ ਜਿਹੀ ਗੱਲ ਹੀ ਕੀਤੀ ਜਿਹੋ ਜਿਹੀ ਅਲਤਾਫ ਹੁਸੈਨ ਸਾਹਿਬ ਹਰਾਮੀਪਨ ਵਾਲੀ ਕਹਿੰਦੇ ਨੇ ਗੱਲ ਬਾਰ-ਬਾਰ, ਉਹੋ ਜਿਹੀ ਗੱਲ ਹੀ ਇੱਥੇ ਸਾਹਮਣੇ ਨਜ਼ਰ ਆਈ। ਇਹਦੇ ਤੇ ਅਸੀਂ ਤਜਜ਼ੀਆ ਕਰਦੇ ਹਾਂ ਥੋੜ੍ਹਾ ਜਿਹਾ, ਲੇਕਿਨ ਪਹਿਲੇ ਜ਼ਰਾ ਤਾਰਿਕ ਮਤੀਨ ਸਾਹਿਬ ਨੇ ਇੱਕ ਵੀਡੀਓ ਸਕਰੀਨ ਰਿਕਾਰਡਿੰਗ ਕੀਤੀ, ਆਪਣੇ ਵੀਲੌਗ 'ਚ ਵੀ ਵਿਖਾਈ ਹੈ, ਜ਼ਰੂਰ ਵੇਖੋ ਉਹਨਾਂ ਦਾ ਵੀਲੌਗ ਅਗਰ ਤੁਹਾਨੂੰ ਵੇਲਾ ਲੱਗੇ ਤੇ। ਬਹਰਹਾਲ ਉਹਨਾਂ ਨੇ ਤਾਰਿਕ ਮਤੀਨ ਸਾਹਿਬ ਨੇ ਸਾਰਾ ਹੀ ਚਾਨਣ ਕਰ ਛੱਡਿਆ ਕਿ ਇਹ ਜੀਓ ਟੀਵੀ ਨੇ ਪੈਟਰੋਲ ਸਸਤਾ ਹੋਣ ਦੀ ਖਬਰ ਲਾਈ ਹੈ, ਤੇਲ ਸਸਤਾ ਹੋਣ ਦੀ, ਪੈਟਰੋਲ ਸਸਤਾ ਹੋਣ ਦੀ। ਅਸਲ ਖਬਰ ਵਿੱਚ ਕੀ ਹੈ, ਤੁਹਾਨੂੰ ਕਿਸ ਤਰੀਕੇ ਨਾਲ ਟੋਪੀ ਪਵਾਈ ਜਾਂਦੀ ਹੈ, ਤੁਹਾਨੂੰ ਕਿਸ ਤਰੀਕੇ ਨਾਲ ਮਾਮੂ ਬਣਾਇਆ ਜਾਂਦਾ ਹੈ, ਇਹ ਜ਼ਰਾ ਵੇਖ ਲਓ। 1 फरवरी से पेट्रोल सस्ता होने का इम्कान, हेडलाइन लगाइए सस्ता होने का इम्कान, और अब आप तफसील देखिए इसकी। इंडस्ट्री जराए का कहना है कि इब्तदाई तखमीनों के मुताबिक पेट्रोल 36 पैसे फी लीटर सस्ता हो सकता है और हाई स्पीड डीजल 9 रुपए 47 पैसे फी लीटर तक महंगा होने का इम्कान है। 36 पैसे सस्ता हो सकता है, इन्होंने हेडलाइन लगाई है पेट्रोल सस्ता होने का इम्कान। फिर उसके बाद इन्होंने क्या किया, मिट्टी का तेल 3 रुपए 69 पैसे फी लीटर महंगा, लाइट डीजल 6 रुपए 95 पैसे फी लीटर महंगा होने का तखमीना लगाया गया है। और ये लोग उसके बाद अवाम के लिए खुशखबरी, पेट्रोल सस्ता होने का इम्कान जैसी बातें करते हैं। शर्म ही नहीं आती इस मीडिया को जिसको इश्तिहार देके इस हाइब्रिड हुकूमत ने खरीदा हुआ है, बिकाऊ मीडिया। ਵੇਖ ਲਈ ਜੇ ਹੁਣ ਇੱਥੋਂ ਹਿਸਾਬ ਲਾ ਲਓ ਕਿ ਇੰਨਾ ਜ਼ਿਆਦਾ ਮੀਡੀਆ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹੈ, ਇੰਨਾ ਕੁ ਰੁਪਈਆ ਸੁੱਟਣ ਡਏ ਨੇ ਮੀਡੀਆ ਦੇ ਉੱਤੇ ਕਿ ਮੀਡੀਆ ਇਹਨਾਂ ਦੀਆਂ ਮਰਜ਼ੀ ਦੀਆਂ ਖਬਰਾਂ ਦਿੰਦਾ ਹੈ। ਇਹ ਜਿਹੜੀ ਖਾਤੂਨ ਬੈਠੇ ਨੇ, ਇਹ ਤੁਹਾਨੂੰ ਇੰਜ ਲੱਗੇਗਾ ਕੋਈ ਸਾਈਬੀਰੀਆ ਦੇ ਇਹ ਮਿਨਿਸਟਰ ਨੇ, ਨਹੀਂ, ਇਹ ਸਾਡੀ ਸਾਈਬੀਰੀਆ ਦੀ ਮਿਨਿਸਟਰ ਨਹੀਂ ਹੈਗੀ, ਇਹ ਹਿਨਾ ਪਰਵੇਜ਼ ਬੱਟ ਸਾਹਿਬਾ ਨੇ, ਤੇ ਇਹ ਪੰਜਾਬ 'ਚ ਆਪਣੇ ਦਫ਼ਤਰ ਬੈਠੀ ਹੈ ਕਾ ਨਿਸ਼ਾਨ ਲਵੇਟ ਕੇ। ਤੇ ਇਹ ਜ਼ਾਹਿਰ ਹੈ ਮੈਨੂੰ ਹੁਣ ਕਿਤੇ ਪੜ੍ਹੇ ਲਿਖੇ ਨਹੀਂ ਹੈਗੇ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ ਆਪਣੇ ਵੱਲੋਂ, ਤੇ ਬਾਜੀ ਜਿਹੜੀ ਹੈ ਉਹ ਮੈਡੋਨਾ ਹੀ ਬਣੀ ਹੈ, ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂ ਕਿ ਬਾਜੀ ਭੈੜੀ ਲੱਗਣ ਡਈ ਹੈ। ਅੱਛਾ ਖੈਰ, ਬਾਜੀ ਇੰਝ ਹੀ ਲੱਗਣ ਡਈ ਹੈ ਵੀ ਜਿਵੇਂ ਸਾਰਾ ਸਮਾਨ ਕਿਤੇ ਲੰਡੇ 'ਚੋਂ ਬਾਜੀ ਨੇ ਫੜ ਲਿਆ ਅਤੇ ਉਹ ਕਿਸੇ ਕਾਠੇ ਅੰਗਰੇਜ਼ ਦੇ ਕੱਪੜੇ ਪਾ ਕੇ ਤੇ ਬਾਜੀ ਬਹਿ ਗਈ। ਇਹੋ ਜਿਹੇ ਕੰਮ ਕਰਨ ਲਈ ਕੋਈ ਥੋੜ੍ਹੀ ਜਿਹੀ ਅਕਲਮੱਤ ਵੀ ਨਾਲ ਹੋਣੀ ਚਾਹੀਦੀ ਹੈ, ਕੋਈ ਪੂਰਾ ਹਦੂਦਰਬਾ ਵੀ ਪੂਰੇ ਦਾ ਪੂਰਾ ਨਾਲ ਰਲਦਾ, ਕੋਈ ਮੇਲ ਖਾਵੇ ਤੇ ਫੇਰ ਹੀ ਬੰਦਾ ਇਹੋ ਜਿਹੇ ਕੰਮ ਕਰਦਾ। ਬਹਰਹਾਲ ਇੱਕ ਇਹ ਨੇ, ਇੱਕ ਇਹਨਾਂ ਦੀ ਦੂਜੀ ਭੈਣ ਹੈ ਅਜ਼ਮਾ ਬੁਖਾਰੀ ਸਾਹਿਬਾ। ਉਹਨਾਂ ਨੇ ਜਿਸ ਵੇਲੇ ਉਹ ਖਾਤੂਨ ਵਿਚਾਰੀ ਡਿੱਗੀ ਉੱਥੇ ਉਹਦੇ ਵਿੱਚ ਨਾਲੇ ਦੇ ਵਿੱਚ, ਅਤੇ ਉਹ ਉੱਥੇ ਰੈਸਕਿਊ ਨੇ ਕੰਮ ਸ਼ੁਰੂ ਕੀਤਾ, ਅਤੇ ਇਹਨਾਂ ਨੇ ਫੌਰੀ ਤੌਰ 'ਤੇ ਕਿਹਾ ਵੀ ਨਾ, ਇਹ ਕੰਮ ਨਹੀਂ ਹੋਇਆ, ਡਿੱਗੀ ਕੋਈ ਨਹੀਂ ਖਾਤੂਨ ਇੱਥੇ। ਅਗਰ ਉਸ ਵੇਲੇ ਪ੍ਰੋਪਰ ਰੈਸਕਿਊ ਆਪਰੇਸ਼ਨ ਹੁੰਦਾ, ਅਗਲੇ ਗਟਰਾਂ ਦੇ ਢੱਕਣ ਖੋਲ੍ਹਦੇ, ਤਾਂ ਸ਼ਾਇਦ ਉਹ ਖਾਤੂਨ ਬਚ ਜਾਂਦੀ, ਲੇਕਿਨ ਇਹਨਾਂ ਕਿਹਾ ਨਹੀਂ, ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ, ਇੱਥੇ ਕੋਈ ਡਿੱਗਿਆ ਹੀ ਨਹੀਂ ਹੈ। ਅੱਛਾ ਖੈਰ, ਹੁਣ ਉਸ ਵੇਲੇ ਅਜ਼ਮਾ ਬੁਖਾਰੀ ਸਾਹਿਬ ਇਹਨਾਂ ਨੂੰ ਫੇਕ ਨਿਊਜ਼ ਕਰਾਰ ਦੇ ਦਿੱਤਾ। ਫਿਰ ਆਖਿਆ ਵੀ ਇਹਦੇ ਬੰਦੇ ਦੇ ਨਾਲ ਇਹਦੇ ਤਾਲੁਕਾਤ ਅੱਛੇ ਨਹੀਂ ਸੀ ਖਾਤੂਨ ਦੇ, ਅਤੇ ਉਹਨੇ ਇਹਨੂੰ ਆਪ ਸੁੱਟਿਆ, ਕਤਲ ਕੀਤਾ। ਫਿਰ ਉਹ ਬੰਦੇ ਨੂੰ ਚੁੱਕ ਕੇ ਤੇ ਮਾਰਿਆ ਕੁੱਟਿਆ ਵਿਚਾਰੇ ਨੂੰ ਬਹੁਤ ਜ਼ਿਆਦਾ। ਉਹ ਬਾਅਦ ਦੇ ਵਿੱਚ ਲਾਸ਼ 3 ਕਿਲੋਮੀਟਰ ਅੱਗੋਂ ਜਾ ਕੇ ਲੱਭ ਗਈ। ਤੁਸੀਂ ਸੋਚੋ ਵੀ 3 ਕਿਲੋਮੀਟਰ ਅੱਗੇ ਲਾਸ਼ ਗਟਰ ਦੇ ਵਿੱਚ ਚਲੀ ਗਈ, ਅਤੇ ਬੱਚੀ ਦੀ ਤਾਂ ਪਤਾ ਨਹੀਂ ਕਿੰਨੀ ਕੁ ਦੂਰ ਗਈ, ਉਹ ਕਿਤੇ 18 ਘੰਟੇ ਬਾਅਦ ਲੱਭੀ ਹੈ ਜਾ ਕੇ। ਜਿਸ ਵੇਲੇ ਉਹ ਲਾਸ਼ ਲੱਭੀ ਤਾਂ ਉਹਨੂੰ ਮਾਰਨਾ ਛੱਡਿਆ, ਹੁਣ ਉਹਨੂੰ ਮੀਡੀਆ ਦੇ ਸਾਹਮਣੇ ਨਹੀਂ ਲਿਆਉਂਦੇ। ਅਤੇ ਹੁਣ ਅਜ਼ਮਾ ਬੁਖਾਰੀ ਜਿਹੜੀ ਹੈ ਉਹ ਹੱਥ ਜੋੜ ਮਾਫੀਆਂ ਮੰਗਣ ਡਈ ਹੈ ਕਿ ਮੇਰੇ ਕੋਲੋਂ ਗਲਤੀ ਹੋਈ ਹੈ। ਜ਼ਾਹਿਰ ਹੈ ਵੀ ਇੱਕ ਡਰਾਮਾ ਹੈ ਹੁਣ ਪਬਲਿਕ ਸਿੰਪਥੀ ਲੈਣ ਦਾ, ਲੇਕਿਨ ਇਹ ਕਿੱਡੇ ਕੁ ਫਰੌਨ ਨੇ ਅੰਦਰੋਂ, ਇਹ ਕਿੱਡੇ ਜ਼ਾਲਮ ਲੋਕ ਨੇ, ਇਹ ਝੂਠ ਮਾਰ ਕੇ ਇਹਨਾਂ ਨੇ, ਮਤਲਬ ਇਹ ਕ੍ਰਿਮੀਨਲ ਨੇ, ਮਾਫੀਆ ਨੇ, ਯਕੀਨ ਕਰੋ। ਇਹਨਾਂ ਨੂੰ ਇਸ ਮੁਲਕ ਦੇ ਉੱਤੇ ਮੁਸੱਲਤ ਕਰ ਦਿੱਤਾ ਆਸਿਮ ਮੁਨੀਰ ਸਾਹਿਬ ਨੇ। ਇਹ ਕ੍ਰਿਮੀਨਲ ਔਰ ਮਾਫੀਆ ਨੇ, ਉਹ ਵੀ ਵੈਸੇ ਨਾਲ ਹੀ ਨੇ ਇਹਨਾਂ ਦੇ, ਇੱਕੋ ਜਿਹੇ ਹੀ ਨੇ ਸਾਰੇ। ਉਹ ਕਿਹੜਾ ਆਪ ਉਹ ਠੀਕ ਹੁੰਦੇ ਤੇ ਸਾਰਾ ਕੁਝ ਹੁੰਦਾ। ਲੇਕਿਨ ਇਹ ਸੋਚੋ ਕਿ ਇਹਨਾਂ ਨੂੰ ਨਾ ਸ਼ਰਮ ਹੈ ਨਾ ਹਯਾ ਹੈ। ਇੱਕ ਛੋਟੀ ਬੱਚੀ ਹੈ, ਉਹਦੀ ਮਾਂ ਹੈ, ਉਹ ਡਿੱਗ ਪਈ ਹੈ, ਬੰਦਾ ਦੱਸਣ ਡਿਆ ਕਿ ਮੇਰੀ ਬੁੱਢੀ ਮੇਰੇ ਸਾਹਮਣੇ ਡਿੱਗੀ ਆਪਣੀ ਮੇਰੀ ਬੇਟੀ ਦੇ ਨਾਲ, ਅਤੇ ਇਹ ਉਸੇ ਬੰਦੇ ਨੂੰ ਮਾਰਦੇ ਨੇ। ਅਤੇ ਹੁਣ ਮਰੀਮ ਸਾਹਿਬਾ ਡਰਾਮੇ ਕਰਦੇ ਨੇ, ਜਿਵੇਂ ਪਹਿਲਾਂ ਇਹਨਾਂ ਦਾ ਚਾਚਾ ਡਰਾਮੇ ਕਰਦਾ ਹੁੰਦਾ ਸੀ, ਉਹ ਇਹਨੂੰ ਕੱਢ ਦਿੱਤਾ, ਇਹਨੂੰ ਕੱਢ ਦਿੱਤਾ, ਇਹਨੂੰ ਸਸਪੈਂਡ ਕਰ ਦਿੱਤਾ। ਅੱਛਾ, ਉਹ ਜਿਹੜੇ ਪੁਲਿਸ ਵਾਲੇ ਉਹ ਤਸ਼ੱਦਦ ਕਰਦੇ ਰਹੇ ਨੇ, ਉਹਨਾਂ ਨੂੰ ਕਿਸੇ ਨੂੰ ਕੁਛ ਨਹੀਂ ਕਿਹਾ, ਉਹਨਾਂ ਨੂੰ ਹੱਥ ਵੀ ਨਹੀਂ ਲਾਇਆ। CCPO ਹੈ, IG ਹੈ, ਉਹ ਫਿਰ ਥੱਲੇ ਜਿਹੜੇ ਲੋਕ ਨੇ ਉਹਨਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਸੀ, ਨਾ, ਸਿਰਫ ਉਹ ਥੱਲੇ ਜਿਹੜੇ ਫੜੇ ਗਏ ਨੇ ਸਾਈਟ ਸੁਪਰਵਾਈਜ਼ਰ, ਉਹ ਵੀ ਮਾੜੇ ਬੰਦੇ ਜਿਹੜੇ
ਮੈਂ ਨਹੀਂ ਆਂਦਾ ਵੀ ਉਹਨਾਂ ਨੇ ਗਲਤੀ ਨਹੀਂ ਕੀਤੀ, ਉਹਨਾਂ ਦੀ ਜ਼ਾਹਿਰ ਹੈ ਉਹਨਾਂ ਦੀ ਵੀ ਗਲਤੀ ਹੈ ਉੱਥੇ ਗਰਾਊਂਡ ਦੇ ਉੱਤੇ, ਲੇਕਿਨ ਜਿਹੜੇ ਵੱਡੇ ਸਨ, ਵੱਡੀਆਂ ਮੋਟੀਆਂ ਗਰਦਨਾਂ ਵਾਲੇ, ਉਹਨਾਂ 'ਚੋਂ ਕਿਸੇ ਨੂੰ ਕੁਝ ਨਹੀਂ ਕਿਹਾ। ਜਿਹੜੇ ਥੱਲੇ ਸਨ ਉਹਨਾਂ ਨੂੰ ਫੜ ਕੇ ਜਨਾਬ ਸਜ਼ਾ ਸਜ਼ੂ ਦੇ ਕੇ ਤੇ ਕੰਮ ਪਾਸੇ ਤੇ ਕੀਤਾ। ਅੱਛਾ ਜੀ, ਅੱਗੇ ਚੱਲਨੇ। ਇਹ ਤੁਹਾਨੂੰ ਹੁਣ ਸਾਰਾ ਪਤਾ ਲੱਗ ਹੀ ਗਿਆ, ਜਿੰਨਾ ਡਰਾਮਾ ਖੇਡਿਆ ਗਿਆ ਉਹ 'ਚ ਮੀਡੀਆ ਵੀ ਇਸਤੇਮਾਲ ਹੋਇਆ। ਇਹ ਤਾਰਿਕ ਮਦੀਨ ਸਾਹਿਬ ਨੇ ਜਿਵੇਂ ਜੀਓ ਦੀ ਸਾਰਾ ਉਹ ਦਿਖਾਇਆ, ਜਿਸ ਤਰੀਕੇ ਨਾਲ ਉਹ ਅੱਜ ਕੱਲ੍ਹ ਹਰਕਤਾਂ ਕਰ ਰਹੇ ਨੇ, ਉਸੇ ਤਰੀਕੇ ਦੀ ਹਰਕਤ ਉਹ ਵੀ ਕੀਤੀ। ਉਹ ਫੇਕ ਨਿਊਜ਼ ਵੀ ਫੈਲਾਈ ਸਾਰਿਆਂ ਨੇ। ਲੇਕਿਨ ਹੁਣ ਜ਼ਾਹਿਰ ਹੈ ਜਿਸ ਵੇਲੇ ਗੱਲ ਖੁੱਲ੍ਹ ਗਈ ਹੈ ਤੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਬੜੀ ਵੱਡੀ ਬੇਸ਼ਰਮੀ ਸੀ। ਹੁਣ ਉਹਨੂੰ ਕਵਰ ਅਪ ਤੇ ਹੁਣ ਉਹਦੇ ਵਿੱਚੋਂ ਮਰੀਮ ਨਵਾਜ਼ ਜਿਹੜੀ ਹੈ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਉਹਨੇ ਜਨਾਬ ਬੜਾ ਐਕਸ਼ਨ ਲਿਆ। ਅੱਗੇ ਜੀ, ਸ਼ਾਲੀਮਾਰ ਬਾਗ ਦੇ ਵਿੱਚ ਨੱਕ ਦਾ ਕੋਕਾ ਗਾਣ ਵਾਲੇ ਕਵਾਲ ਦੇ ਖਿਲਾਫ ਦਹਿਸ਼ਤਗਰਦੀ ਦਾ ਪਰਚਾ ਕੀਤਾ ਸੀ। ਪਤੰਗ ਦੀ ਡੋਰ ਨਾਲ ਕੱਟੀ ਟ੍ਰੈਫਿਕ ਵਾਰਡਨ ਦੀ ਨੱਕ ਦੀ FIR ਹੁਣ ਦੱਸੋ ਵੀ ਕਿਹਦੇ ਖਿਲਾਫ ਕਰਨੀ? ਨੱਕ ਦਾ ਕੋਕਾ ਜਿਹੜਾ ਹੈ ਉਹ ਤੇ ਤੁਸੀਂ ਕਵਾਲ ਦੇ ਖਿਲਾਫ ਦਹਿਸ਼ਤਗਰਦੀ ਦੀ। ਤੇ ਇਹ ਜਿਨ੍ਹਾਂ ਨੇ 8 ਫਰਵਰੀ ਦੇ ਇਹਤਜਾਜ ਨੂੰ ਡੱਕਣ ਵਾਸਤੇ ਇਹ ਬਸੰਤ ਵਾਲਾ ਸਾਰਾ ਖਹਿੜਾ, ਉਹ ਵੀ ਸਿਰਫ ਲਾਹੌਰ ਦੇ ਵਿੱਚ, ਬਾਕੀ ਨਹੀਂ, ਬਾਕੀ ਪੂਰੇ ਪੰਜਾਬ 'ਚ ਨਹੀਂ। ਅਬਸ਼ਾ ਕਾਮਰਾਨ ਸਾਹਿਬਾ ਨੇ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਰਿਟ ਵੀ ਦਾਇਰ ਕਰ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਸਿਰਫ ਸਾਰੇ ਇਖਤਿਆਰਾਤ ਲਾਹੌਰ ਨੂੰ ਕਿਉਂ ਨੇ? ਅਗਰ ਬਸੰਤ ਬਣਾਉਣੀ ਤਾਂ ਬਾਕੀ ਪੰਜਾਬ ਕਿਉਂ ਨਹੀਂ, ਸਿਰਫ ਲਾਹੌਰ ਕਿਉਂ? ਕਿਉਂਕਿ ਇਹਨਾਂ ਨੂੰ ਖਤਰਾ ਲਾਹੌਰ ਦੇ ਵਿੱਚ ਹੀ ਹੈ। ਜਿਹੜਾ ਇਹਤਜਾਜ ਹੈ ਉਹਦਾ 8 ਫਰਵਰੀ ਵਾਲੇ ਦਾ, ਤੇ ਇਹਨਾਂ ਨੇ ਲਾਹੌਰ ਦੇ ਵਿੱਚ ਬਸੰਤ ਰੱਖੀ ਹੈ। ਲੇਕਿਨ ਉਹਨਾਂ ਨੇ ਹੁਣ ਰਿਟ ਕੀਤੀ ਹੈ ਅਦਾਲਤ 'ਚ ਕਿ ਇਹ ਪੂਰੇ ਸੂਬੇ ਨੂੰ ਇੱਕ ਜਿਹੇ ਇਖਤਿਆਰਾਤ ਕਿਉਂ ਨਹੀਂ ਹੈਗੇ, ਪੂਰੇ ਸੂਬੇ ਦੇ ਵਿੱਚ ਬਸੰਤ ਕਿਉਂ ਨਹੀਂ ਮਨਾਈ ਜਾ ਸਕਦੀ। ਦੇਖਦੇ ਕੀ ਬਣਦਾ ਉਹਨਾਂ ਦੀ ਇਸ ਸਾਰੀ ਜਿਹੜੀ ਰਿਟ ਉਹਨਾਂ ਨੇ ਕੀਤੀ ਹੋਈ ਹੈ ਹਾਈ ਕੋਰਟ ਦੇ ਵਿੱਚ, ਉਹਦਾ ਕੀ ਨਤੀਜਾ ਨਿਕਲਦਾ। ਨਤੀਜਾ ਖੈਰ ਕੀ ਨਿਕਲਣਾ, ਉਹ ਬਰਖਾਸਤ ਹੋ ਜਾਣੀ ਹੈ। ਸਾਰੇ ਤੇ ਰਲੇ ਨੇ, ਅਦਾਲਤਾਂ ਵੀ ਰਲੀਆਂ ਨੇ, ਜੱਜ ਵੀ ਰਲੇ ਨੇ, ਸਾਰੇ ਹੀ ਰਲੇ ਨੇ, ਲੇਕਿਨ ਉਹਨਾਂ ਨੇ ਇਹ ਰਿਟ ਕੀਤੀ ਹੈ। ਅੱਛਾ ਜੀ, ਇਮਾਨ ਮਜ਼ਾਰੀ ਕੇਸ ਦੇ ਵਿੱਚ ਜੱਜ ਅਫਜ਼ਲ ਮਜੋਕਾ ਨੇ ਜਿਸ ਵੇਲੇ ਫੈਸਲਾ ਲਿਖਿਆ ਤਾਂ ਉਹਨਾਂ ਕਿਹਾ ਜੀ ਇਮਾਨ ਮਜ਼ਾਰੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦ ਆਖਿਆ ਹੈ। ਆਲਮੀ ਲੈਵਲ ਦੇ ਉੱਤੇ ਨਾਰਥ ਕੋਰੀਆ ਦਹਿਸ਼ਤਗਰਦ ਮੁਲਕ ਹੈ, ਈਰਾਨ ਦਹਿਸ਼ਤਗਰਦ ਮੁਲਕ ਹੈ ਤੇ ਫਲਾਨਾ ਦਹਿਸ਼ਤਗਰਦ ਮੁਲਕ ਹੈ। ਹੁਣ ਈਰਾਨ ਵਾਲਿਆਂ ਨੇ ਖੱਤ ਲਿਖਿਆ ਹੈ ਪਾਕਿਸਤਾਨ ਦੀ ਵਜ਼ਾਰਤ ਖਾਰਜਾ ਨੂੰ ਵੀ ਬਈ ਆਪਣਾ ਜਿਹੜਾ ਤੁਸੀਂ ਘਰ ਗੰਦ ਪਾਇਆ ਉਹਨੂੰ ਆਪ ਸਮੇਟੋ, ਸਾਨੂੰ ਕਿਸ ਚੱਕਰ 'ਚ, ਤੁਹਾਡੀਆਂ ਅਦਾਲਤਾਂ ਸਾਡੇ ਮੁਲਕ ਨੂੰ ਕਿਸ ਚੱਕਰ 'ਚ ਦਹਿਸ਼ਤਗਰਦ ਕਹਿ ਰਹੀਆਂ ਨੇ। ਇੱਕ ਪਾਸੇ ਬਰਾਦਰ ਮੁਲਕ ਕਹਿੰਦੇ ਨੇ ਉਹਨਾਂ ਨੂੰ, ਦੂਜੇ ਪਾਸੇ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਦਹਿਸ਼ਤਗਰਦ ਕਹਿੰਦੇ ਨੇ। ਮੇਰਾ ਖਿਆਲ ਵੱਡੇ ਤਾਏ ਨੂੰ ਠੰਡਾ ਕਰਨਾ ਸੀ ਜਾਂ ਰਾਜ਼ੀ ਕਰਨਾ ਸੀ, ਉਹ ਜਿਨ੍ਹਾਂ ਦੇ ਫੇਵਰੇਟ ਫੀਲਡ ਮਾਰਸ਼ਲ ਸਾਹਿਬ ਨੇ, ਟਰੰਪ ਸਾਹਿਬ ਨੂੰ, ਤੇ ਉਹ ਅਦਾਲਤ ਦਾ ਫੈਸਲਾ ਕਰਵਾਤਾ। ਹੁਣ ਮਾਫੀ ਮੰਗ ਲੈਣਗੇ ਅੰਦਰ ਖਾਤੇ ਈਰਾਨ ਦੇ ਕੋਲੋਂ, ਤੇ ਉਹ ਵੀ ਰਾਜ਼ੀ ਜੋ ਇਹਨਾਂ ਦਾ ਕੰਮ ਹੈ। ਪਹਿਲੀ ਵਾਰੀ ਤਾਂ ਕਰਨ ਨਹੀਂ ਰਹੇ। ਮੈਂ ਦੱਸਿਆ ਨਾ ਵੀ ਠੱਗੀ, ਧੋਖਾ, ਇਹ ਨੂਨ ਵੀ ਇਹੀ ਕਰਦੀ ਹੈ, ਪੀਪਲਸ ਪਾਰਟੀ ਵੀ ਇਹੀ ਕਰਦੀ, ਤੇ ਉੱਤੇ ਬੈਠੇ ਸਾਡੇ ਜਿਹੜੇ ਜਰਨੈਲ ਨੇ ਉਹ ਵੀ ਹੁਣ ਇਹੀ ਕਰਦੇ ਨੇ। ਕੋਈ ਨਾ ਆਪਣੀ ਜ਼ੁਬਾਨ ਹੈ, ਨਾ ਆਪਣਾ ਕੋਈ, ਮੇਰਾ ਮਤਲਬ ਹੈ ਐਸੀ ਕੋਈ ਗੱਲ, ਕਿਸੇ ਗੱਲ ਦਾ ਖਿਆਲ ਹੈ ਵੀ ਅਸੀਂ ਕਿਹੜੀ ਗੱਲ ਕਰਦੇ ਹਾਂ, ਇਹਦਾ ਨੁਕਸਾਨ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ। ਅੱਛਾ ਜੀ, ਹੁਣ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਤਾਂ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਨਾ, ਪਰਵੇਜ਼ ਬੱਟ ਸਾਹਿਬ ਆ ਜਿਹੜਾ ਅੱਜ ਕੱਲ੍ਹ ਸਾਈਬੇਰੀਆ ਦੇ ਵਜ਼ੀਰ ਬਣੇ ਨੇ, ਉਹ ਤੁਹਾਡੇ ਸਾਹਮਣੇ ਰੱਖੀ ਹੈ ਉਹਨਾਂ ਦੀ ਸੂਰਤ-ਏ-ਹਾਲ। ਉਹ ਕੋਈ ਅਕਲ ਦੇਵੇ ਉਹਨਾਂ ਨੂੰ, ਮੈਂ ਇਹੀ ਕਹਿ ਸਕਦਾ ਉਹਨਾਂ ਨੂੰ ਕੋਈ ਅਕਲ ਦੇਵੇ ਵੀ ਬਾਜੀ ਬਹੁਤ ਹੀ ਭੈੜੀ ਲੱਗਦੀ ਹੈ। ਇਹ ਇੰਝ ਹੀ ਲੱਗਦਾ ਵੀ ਲੰਡੇ 'ਚੋਂ ਵੀ ਭੈੜੇ ਕੱਪੜੇ ਹੀ ਚੁੱਕ ਲਏ ਨੇ। ਆਪਣੇ ਵੱਲੋਂ ਤਾਂ ਬਹੁਤ ਫੈਸ਼ਨ ਕਰਦੇ ਨੇ ਆਪਣੇ ਵੱਲੋਂ, ਲੇਕਿਨ ਮਸਲਾ ਇਹ ਹੈਗਾ ਵੀ ਉਹ, ਚਲੋ ਮੈਂ ਬਹੁਤੀ ਗੱਲ ਨਹੀਂ ਕਰਦਾ, ਫਿਰ ਉਹ ਪਰਸਨਲ ਗੱਲ ਹੋ ਜਾਂਦੀ ਹੈ। ਲੇਕਿਨ ਬਹਰਹਾਲ ਬਦਕਿਸਮਤੀ ਦੀ ਗੱਲ ਹੈ ਜੋ ਕੁਝ ਹੋ ਰਿਹਾ ਹੈ। ਅੱਛਾ ਜੀ, ਲਾਹੌਰ ਦੇ ਵਿੱਚ ਇਹ ਜਿਹੜੀ ਬੱਚੀ ਇੱਕ ਔਰ ਉਹਦੀ ਮਾਂ ਡੁੱਬੀ ਹੈ ਜਾਂ ਗਟਰ ਦੇ ਵਿੱਚ ਡਿੱਗ ਕੇ ਮਰੀ ਹੈ, ਉਹ ਤਾਂ ਹੋਇਆ, ਲੇਕਿਨ ਨਾਲ ਫੈਸਲਾਬਾਦ ਦੇ ਵਿੱਚ ਵੀ ਸੂਏਜ ਦੇ ਪਾਣੀ ਦੇ ਵਿੱਚ, ਜੌਹੜ ਦੇ ਵਿੱਚ ਇੱਕ ਨੰਨਾ 2 ਸਾਲਾ ਬੱਚੀ ਜਿਹੜੀ ਹੈ ਉਹ ਜਾਂ ਬਹਕ ਹੋਈ ਹੈ ਮਲਕਾਬਾਦ ਦੇ ਵਿੱਚ। ਉਹ ਉੱਥੇ ਡੁੱਬ ਕੇ ਵਿਚਾਰੀ ਵਫਾਤ ਪਾ ਗਈ ਹੈ। ਨਾਲ ਹੀ ਰਾਵਲਪਿੰਡੀ ਦੇ ਇਲਾਕੇ ਇਲਾਮਾ ਇਕਬਾਲ ਟਾਊਨ ਦੇ ਵਿੱਚ 5 ਸਾਲਾ ਬੱਚਾ ਜਿਹੜਾ ਉਹ ਵੀ ਸੂਏਜ ਦੇ ਪਾਣੀ ਦੇ ਵਿੱਚ ਡੁੱਬ ਕੇ ਵਿਚਾਰਾ ਮਰ ਗਿਆ। ਤੇ ਲਾਹੌਰ ਦੇ ਵਿੱਚ ਇਹ ਬਾਜੀ ਬੜੀ, ਦੇਖੋ ਫੌਰੀ ਤੌਰ ਤੇ ਐਕਸ਼ਨ ਵੀ ਲਏ ਨੇ, ਲੇਕਿਨ ਕਿਉਂਕਿ ਉਹ ਗੱਲ ਮੀਡੀਆ ਤੇ ਨਹੀਂ ਆਈ ਫੈਸਲਾਬਾਦ ਵਾਲੀ, ਇਸ ਲਈ ਉਸ ਗੱਲ ਦਾ ਜਿਹੜਾ ਉਹ ਕੋਈ ਲੈਣ ਦੇਣ ਨਹੀਂ ਹੈ, ਕੋਈ ਗੱਲਬਾਤ ਨਹੀਂ ਹੈ। ਤੇ ਸਿਰਫ ਕਿਉਂਕਿ ਲਾਹੌਰ ਦੇ ਵਿੱਚ ਇਹ ਸਾਰੀ ਗੱਲਬਾਤ ਇਹਨਾਂ ਦੀ, ਮੈਂ ਹੀ ਕਹਿ ਸਕਦਾ ਕਿ ਇਹਨਾਂ ਨੂੰ ਮਾਈਲੇਜ ਦੇਗੀ ਲਾਹੌਰ ਦੇ ਵਿੱਚ, ਤੇ ਲਾਹੌਰ ਦੀ ਗੱਲ ਕਰਕੇ ਤੇ ਥੋੜ੍ਹਾ ਜਿਹਾ ਮੀਡੀਆ ਦੇ ਵਿੱਚ ਹੀਰੋ ਬਣਨ ਦੀ ਕੋਸ਼ਿਸ਼ ਕਰਨਗੇ। ਤੇ ਮੈਂ ਨਹੀਂ ਆਂਦਾ ਲਾਹੌਰ ਦੀ ਗੱਲ ਨਹੀਂ ਹੋਣੀ ਚਾਹੀਦੀ, ਉੱਥੇ ਵੀ ਜ਼ੁਲਮ ਹੋਇਆ, ਲੇਕਿਨ ਇਹ ਫੈਸਲਾਬਾਦ ਤੇ ਰਾਵਲਪਿੰਡੀ ਉਹ ਕਿਉਂਕਿ ਮੀਡੀਆ ਦੀ ਨਜ਼ਰ 'ਚ ਨਹੀਂ ਹੈਗੇ ਦੋਵੇਂ ਵਾਕਿਆਤ, ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਗੱਲ ਹੀ ਨਹੀਂ। ਅੱਛਾ, ਪੀਪਲਸ ਪਾਰਟੀ ਦੇ ਲੋਕ ਜਿਹੜੇ ਨੇ ਉਹ ਹੁਣ ਪਿੱਛੇ ਪੈ ਗਏ ਨੇ, ਕਿਉਂਕਿ ਜਿਸ ਵੇਲੇ ਕਰਾਚੀ ਦੇ ਵਿੱਚ ਗੁਲ ਪਲਾਜ਼ਾ ਨੂੰ ਅੱਗ ਲੱਗੀ ਸੀ ਔਰ ਉਸ ਤੋਂ ਪਹਿਲੇ ਜਿਸ ਵੇਲੇ ਗਟਰ ਦਾ ਉੱਥੇ ਢੱਕਣ ਨਹੀਂ ਸੀ ਔਰ ਇੱਕ ਬੱਚਾ, ਤੋਂ ਤੁਸੀਂ ਯਾਦ ਕਰੋ, ਮਾਂ ਔਰ ਆਪਣੇ ਪਿਓ ਨਾਲ ਆਇਆ ਸੀ ਔਰ ਬੱਚਾ ਡਿੱਗ ਕੇ ਮਰ ਗਿਆ ਸੀ, ਤੇ ਉਸ ਵੇਲੇ ਮਰੀਮ ਨਵਾਜ਼ ਸਾਹਿਬਾ ਨੇ ਕਿਹਾ ਸੀ ਕਿ ਇਹ ਮੈਂ ਤੇ ਰਾਤ ਸਾਰੀ, ਕੀ ਆਖਿਆ ਸੀ ਇਹ ਸੁਣ ਲਓ ਜ਼ਰਾ, ਆਉਂਦੇ ਸਨ ਮੈਂ ਰਾਤ ਸਾਰੀ ਘਟਨਾ ਦੇ ਢੱਕਣ ਜਿਹੜੇ ਉਹ ਗਿਣਦੀ ਰਹਿੰਦੀ ਹੈ, ਇਹ ਸੁਣ ਲਿਆ ਜੇ। ਉਸ ਵੇਲੇ ਆਉਂਦੇ ਸਨ ਵੀ ਇਹ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੈ
ਕਿ ਇਹ ਅਗਰ ਉੱਥੇ ਕੁਝ ਗਲਤ ਹੋਇਆ ਤਾਂ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ। ਹੁਣ ਲਾਹੌਰ ਦੇ ਵਿੱਚ ਜੋ ਹੋਇਆ ਉਹ ਦੱਸਿਆ ਤੁਹਾਨੂੰ, ਫੈਸਲਾਬਾਦ ਜੋ ਹੋਇਆ ਉਹ ਦੱਸਿਆ, ਰਾਵਲਪਿੰਡੀ ਜੋ ਹੋਇਆ ਉਹ ਦੱਸਿਆ, ਤੇ ਹੁਣ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਨਹੀਂ ਹੈ। ਤੇ ਦੂਸਰੇ ਪਾਸੇ ਪੀਪਲਸ ਪਾਰਟੀ ਦੇ ਲੋਕ ਇਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਰਾਚੀ ਨੂੰ ਵਫਾਕ ਦੇ ਹਵਾਲੇ ਕਰਨ ਦੀ ਮੁਹਿੰਮ ਚਲਾਈ ਸੀ ਇਹਨਾਂ ਨੇ ਕੌਮੀ ਅਸੈਂਬਲੀ 'ਚ, ਹੁਣ ਫੈਸਲਾਬਾਦ ਤੇ ਲਾਹੌਰ ਨੂੰ ਵੀ ਵਫਾਕ ਦੇ ਹਵਾਲੇ ਕੀਤਾ ਜਾਏ, ਕਿਉਂਕਿ ਉੱਥੇ ਵੀ ਮਾਮਲਾਤ ਜਿਹੜੇ ਨੇ ਉਹ ਨਹੀਂ ਚੱਲ ਪਾ ਰਹੇ, ਜਾਂ ਗਵਰਨਰ ਦੇ ਹਵਾਲੇ ਕਰ ਦਿਓ ਕਿਉਂਕਿ ਗਵਰਨਰ ਪੀਪਲਸ ਪਾਰਟੀ ਦਾ, ਤੇ ਉਹਨਾਂ ਦੇ ਹਵਾਲੇ ਕਰ ਦਿਓ ਤਾਂ ਕਿ ਕੰਮ ਚੱਲੇ। ਲੇਕਿਨ ਮੈਂ ਵੈਸੇ ਹੈਰਾਨ ਹੈ, ਦੋਵੇਂ ਇੱਕੋ ਜਿਹੇ ਹੀ ਨੇ। ਆਵਾਮ ਦਾ ਵਿਚਾਰੀ ਦਾ ਕੀ ਕਸੂਰ ਹੈ ਵੀ ਇੱਕ ਤੋਂ ਲੈ ਕੇ ਤੇ ਦੂਸਰੇ ਦੇ ਹਵਾਲੇ ਕਰ ਦਿਓ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਇੱਕ ਚੀਚਾ ਵਤਨੀ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਬੜੀ ਵੱਡੀ ਕਾਰਵਾਈ ਕੀਤੀ ਹੈ। ਹਾਂਜੀ, ਚੰਗੀ ਭਰਵੀਂ ਕਿਸਮ ਦੀ ਕਾਰਵਾਈ ਹੈ। ਚੀਚਾ ਵਤਨੀ ਦੇ ਵਿੱਚ ਬੜਾ ਵੱਡਾ ਨੈਟਵਰਕ ਉਹਨਾਂ ਨੇ ਫੜਿਆ ਚੀਚਾ ਵਤਨੀ ਵਾਲਿਆਂ ਨੇ। ਚੀਚਾ ਵਤਨੀ ਤੋਂ ਵੈਸੇ ਪਹਿਲਾਂ ਵੀ ਵੱਡੀਆਂ ਖਬਰਾਂ ਹੀ ਆਉਂਦੀਆਂ ਨੇ, ਛੋਟੀ ਤੇ ਕਦੀ ਆਈ ਨਹੀਂ ਖਬਰ ਉੱਥੋਂ। ਬੰਦੇ ਹੀ ਉੱਥੋਂ ਦੇ ਬੜੇ ਖੜਪੈਂਚ ਕਿਸਮ ਦੇ ਬੰਦੇ ਨੇ, ਤੇ ਉੱਥੋਂ ਦੀ ਟ੍ਰੈਫਿਕ ਪੁਲਿਸ ਨੇ ਵੀ ਇੱਕ ਵੱਡਾ ਹੀ ਆਪਰੇਸ਼ਨ ਕੀਤਾ ਹੈ। ਤੇ ਮੇਰਾ ਖਿਆਲ ਜਿਹੜੇ ਬੜੇ ਬੜੇ ਦਹਿਸ਼ਤਗਰਦ, ਜਿਹੜੇ ਸਾਡੀ ਰੇਂਜਰ, ਸਾਡੇ ਜਿਹੜੇ ਐਂਟੀ ਟੈਰਰਿਜ਼ਮ ਸਕੁਆਡ ਪੁਲਿਸ, ਉਹ ਨਾ ਫੜ ਸਕੀ, ਉਹ ਟ੍ਰੈਫਿਕ ਪੁਲਿਸ ਨੇ ਫੜਿਆ ਉੱਤੇ। ਤੁਸੀਂ ਇੱਕ ਉਹ ਪੂਰਾ ਨੈਟਵਰਕ ਹੀ ਫੜ ਲਿਆ ਉਹਨਾਂ ਨੇ, ਬੜਾ ਵੱਡਾ ਦਹਿਸ਼ਤਗਰਦੀ ਦਾ। ਹੋਇਆ ਕੀ ਹੈ ਕਿ ਚੀਚਾ ਵਤਨੀ ਟ੍ਰੈਫਿਕ ਪੁਲਿਸ ਨੇ ਅਮਰੂਦ ਵੇਚਣ ਵਾਲੇ 3 ਛਾਪਰ ਜਿਹੜੇ ਸ਼ਰਾਬ ਦੇ ਉਹਦੇ ਕੋਲੋਂ ਬਰਾਮਦ ਕੀਤੇ ਨੇ। ਹਾਂਜੀ, ਸੁਣੀ ਜੇ ਖਬਰ, ਦੋਹਰੇ ਇੱਕ ਵਾਰੀ ਸੁਣ ਲੈਣਾ। ਅਮਰੂਦ ਵਾਲੇ ਨੇ ਆਪਣਾ ਟ੍ਰੈਫਿਕ ਪੁਲਿਸ ਨੇ ਅਮਰੂਦ ਵੇਚਣ ਵਾਲੇ 3 ਛਾਪਰ ਜਿਹੜੇ ਨੇ ਸ਼ਰਾਬ ਦੇ ਉਹ ਬਰਾਮਦ ਕੀਤੇ ਨੇ। ਸ਼ਰਾਬ ਪਾਈ ਹੋਏਗੀ ਛਾਪਰਾਂ ਦੇ ਵਿੱਚ, ਔਰ ਨਾਲ ਫਿਰ ਉਹਦੀ ਵੀਡੀਓ ਬਣਾਈ ਹੈ ਤੇ ਟਿਕਟੌਕ ਬਣਾ ਕੇ ਚਾੜ ਦਿੱਤੀ ਹੈ। ਹੁਣ ਸਾਡੇ ਕੋਲ ਇਸ ਵੇਲੇ ਖਬਰ ਇਹ ਹੈ ਕਿ ਲਾਹੌਰ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ, ਲਾਹੌਰ ਦੇ ਵਿੱਚ, ਸਿਰਫ ਲਾਹੌਰ ਦੀ ਗੱਲ ਹੋ ਰਹੀ ਹੈ, 8 ਅਰਬ 22 ਕਰੋੜ ਦੀ ਸ਼ਰਾਬ ਵਿਕੀ ਹੈ ਉੱਥੇ ਕਾਨੂੰਨੀ ਤੌਰ ਤੇ। ਕਾਨੂੰਨੀ ਤੌਰ ਤੇ 8 ਅਰਬ 22 ਕਰੋੜ ਦੀ ਸ਼ਰਾਬ ਵਿਕੀ ਹੈ। ਇਹ ਗੱਲ ਹੋ ਰਹੀ ਕਾਨੂੰਨੀ ਤੌਰ ਤੇ, ਗੈਰ ਕਾਨੂੰਨੀ ਤੇ ਇਹਨੂੰ ਜ਼ਰਬ ਦੇ ਲਓ ਕੋ 5 7 10 ਦੇ ਨਾਲ, ਪਤਾ ਨਹੀਂ ਕਿੰਨੀ ਕੁ ਵਿਕੀ ਹੋਏਗੀ, ਬਲਕਿ ਇਸ ਤੋਂ ਵੀ ਜ਼ਿਆਦਾ ਨਾਲ। ਇਹ ਕਾਨੂੰਨੀ ਹੈ ਸਿਰਫ। ਇੱਥੇ ਹੁਣ ਕੋਈ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਹੁੰਦੀ ਵੱਡੀ, ਕੋਈ ਵੱਡੇ ਟਾਇਰਾਂ ਵਾਲੀ ਗੱਡੀ ਹੁੰਦੀ, ਕੋਈ ਲੈਂਡ ਕਰੂਜ਼ਰ ਹੁੰਦੀ, ਤੇ ਟ੍ਰੈਫਿਕ ਪੁਲਿਸ ਵਾਲੇ ਨੇ ਸਲੂਟ ਠੋਕਣਾ ਸੀ ਤੇ ਨਾਲ ਕਹਿਣਾ ਸੀ ਸਾਰੇ ਸ਼ਰਾਬ ਪੀਣਾ ਬੜੀ ਚੰਗੀ ਗੱਲ ਹੈ, ਪੀਆ ਕਰੋ। ਉਹਨੇ ਇਹ ਵੀ ਨਹੀਂ ਸੀ ਕਹਿਣਾ ਵੀ ਇਸਲਾਮ 'ਚ ਹਰਾਮ ਹੈ ਫਲਾਨੀ, ਕੋਈ ਗੱਲ ਨਹੀਂ ਸੀ, ਉਹਨੇ ਸਲੂਟ ਠੋਕਣਾ ਸੀ। ਲੇਕਿਨ ਇਹ ਕਿਉਂਕਿ ਹੁਣ ਕੋ ਅਮਰੂਦ ਸ਼ਮਰੂਦ ਵੇਚਣ ਵਾਲਾ ਕੋਈ ਮਾੜਾ ਬੰਦਾ ਹੈ, ਉਹਦੀ ਜਨਾਬ ਵੀਡੀਓ ਵੀ ਬਣਾਤੀ ਹੈ, ਉਹਨੂੰ ਫੜ ਵੀ ਲਿਆ, 3 ਛਾਪਰਾਂ ਦੇ ਵਿੱਚੋਂ ਸ਼ਰਾਬ ਵੀ ਨਿਕਲੀ ਹੈ। ਉਹਦੀ ਖਬਰ ਇੰਜ ਆਈ ਹੈ ਜਿਵੇਂ ਕੋਈ ਬੜਾ ਵੱਡਾ ਕੋਈ ਖੜਪੈਂਚ ਕਿਸਮ ਦਾ ਦਹਿਸ਼ਤਗਰਦ ਇਹਨਾਂ ਨੇ ਫੜ ਲਿਆ ਤੇ ਉਹਨੂੰ ਹੁਣ ਇਹਨਾਂ ਨੇ ਫੰਡ ਕੇ ਰੱਖ ਦੇਣਾ। ਅੱਛਾ ਜੀ, ਅਗਲੀ ਖਬਰ ਸਾਡੇ ਕੋਲ ਨੂਰਪੁਰ ਥਲ ਤੋਂ ਹੈ। ਇਹ ਸਹਿਰਾ ਦੇ ਵਿੱਚ ਇੱਕ ਬੜੀ ਖੂਬਸੂਰਤ ਸੜਕ ਹੈ। ਇਹ 18 ਕਿਲੋਮੀਟਰ ਲੰਬਾ ਰਸਤਾ ਹੈ, ਰੋਡ ਹੈ, ਜਿਹਦੇ ਸੱਜੇ ਖੱਬੇ ਦਰਖਤ ਨੇ, ਝੁੰਡ ਨੇ, ਤੇ ਐਵੇਂ ਜੁੜ ਕੇ ਛਾਂ ਕਰ ਦਿੰਦੇ ਨੇ ਦਰਖਤ। ਦੁਪਹਿਰ ਦੇ ਵੇਲੇ ਸਰਮਾਇਆ ਹੀ ਹੁੰਦੇ ਨੇ ਦਰਖਤ, ਤੁਹਾਨੂੰ ਪਤਾ ਇਲਾਕੇ ਦੇ ਵੀ, ਉਸ ਉੱਥੇ ਦੇ ਰਹਿਣ ਵਾਲੇ ਲੋਕਾਂ ਦੇ ਵੀ ਵਸਨੀਕ ਹੀ ਹੁੰਦੇ ਨੇ ਉੱਥੋਂ ਦੇ। ਹੁਣ ਇਹਨਾਂ ਨੇ ਕੋਈ ਸੜਕ ਨੂੰ ਖੁੱਲ੍ਹਾ ਕਰਨਾ ਹੈ ਤੇ ਉਹ ਹੁਣ ਸਾਰੇ ਦਰਖਤ ਜਿਹੜੇ ਨੇ ਉਹ ਉਹਨਾਂ ਨੂੰ ਵੱਢਣ ਲੱਗੇ ਨੇ। ਪੂਰੀ ਦੁਨੀਆ ਦੇ ਵਿੱਚ ਕੀ ਕਰਦੇ ਲੋਕੀ ਕਿ ਇੱਕ ਸੜਕ ਜਾ ਰਹੀ ਹੈ ਨਾ, ਅਗਰ ਉਹਨੂੰ ਖੁੱਲ੍ਹੀ ਕਰਨਾ ਹੈ ਤਾਂ ਉਹ ਫਿਰ ਨਾਲ ਬਣਾ ਲੈਣ ਸੜਕ, ਥੋੜ੍ਹਾ ਜਿਹਾ ਥਾਂ ਛੱਡ ਕੇ ਜਿੱਥੇ ਦਰਖਤ ਨਹੀਂ ਹੈਗੇ। ਲੇਕਿਨ ਇੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਦਰਖਤਾਂ ਦੀ ਜਿਹੜੀ ਹੈ ਉਹ ਫੰਡ ਕੱਢਣੀ ਹੈ। ਤੇ ਉਹ ਅਗਰ ਅੱਛਾ ਫਿਰ ਇੱਕ ਪਾਸੇ ਦੇ ਦਰਖਤ ਚਲੋ ਕੁਝ ਕਰ ਲਓ, ਦੂਜੇ ਪਾਸੇ ਦੇ ਰਹਿਣ ਦਿਓ, ਨਹੀਂ, ਉਹਨਾਂ ਦੋਵੇਂ ਪਾਸੇ ਦੇ ਵੱਢਣੇ ਨੇ। ਪਤਾ ਨਹੀਂ ਕੌਣ ਲੋਕ ਨੇ, ਕਿੱਥੋਂ ਦੇ ਜ਼ਾਲਮ ਲੋਕ ਨੇ, ਦਰਖਤਾਂ ਦੇ ਪਿੱਛੇ ਕਿਉਂ ਚੜ੍ਹਦੇ ਨੇ। ਤੇ ਪਹਿਲਾਂ ਦਰਖਤ ਕੱਟਣੇ ਨੇ, ਫਿਰ 19 ਕਰੋੜ ਰੁਪਈਆ ਰੱਖ ਰਹੇ ਨੇ ਦਰਖਤ, ਕਿੰਨੇ ਲਾਉਣੇ ਨੇ, ਉਹ ਪੈਸਾ ਖਾ ਜਾਣਾ ਹੈ। ਇਹ ਦਰਖਤ ਜਿਹੜੇ ਸਾਲ ਦੇ ਵਿੱਚ, ਪਤਾ ਨਹੀਂ 50 ਸਾਲਾਂ 'ਚ, ਪਤਾ ਨਹੀਂ 100 ਸਾਲ 'ਚ ਇੱਥੋਂ ਇਹ ਬਣੇ ਨੇ ਇਹੋ ਜਿਹੇ, ਤੇ ਹੁਣ ਇਹ ਦਰਖਤ ਕਿੰਨੇ ਲਾਉਣੇ ਨੇ, ਇਹ ਪੈਸਾ ਖਾਧਾ ਜਾਣਾ ਤੇ ਫਾਰਿਗ ਹੋ ਜਾਣਾ। ਬੜੇ ਜ਼ਾਲਮ ਨੇ, ਜਾਨਵਰਾਂ ਦੇ ਉੱਤੇ ਵੀ ਜ਼ਾਲਮ ਨੇ, ਇਨਸਾਨਾਂ 'ਤੇ ਵੀ ਜ਼ਾਲਮ ਨੇ, ਦਰਖਤਾਂ 'ਤੇ ਵੀ ਜ਼ਾਲਮ ਨੇ। ਤੇ ਕੋਈ ਇੰਝ ਹੀ ਲੱਗਦਾ ਕਿਸੇ ਫਰੌਨ ਦੀ ਹਕੂਮਤ ਆ ਗਈ ਹੈ ਪਾਕਿਸਤਾਨ ਦੇ ਵਿੱਚ, ਹੋਰ ਤੇ ਗੱਲ ਕੋਈ ਨਹੀਂ। ਅੱਛਾ ਜੀ, ਅੱਗੋਂ ਸੁਣ ਲਓ ਇਹਨਾਂ ਦੀ ਹਾਲਤ। ਡੱਕੀ ਦੇ ਵਿੱਚ ਚੋਰੀ ਦੀ ਅਨੋਖੀ ਵਾਰਦਾਤ ਹੋਈ ਹੈ। ਚੋਰ ਅਸਿਸਟੈਂਟ ਕਮਿਸ਼ਨਰ ਆਫਿਸ ਤੋਂ 270 ਕਿਲੋ ਮਨਸ਼ੀਆਤ ਲੈ ਕੇ ਫਰਾਰ। ਮੇਰੇ ਖਿਆਲ ਤੁਹਾਨੂੰ ਗੱਲ ਨਹੀਂ ਸਮਝ ਆਈ। ਚੋਰਾਂ ਨੇ ਅਸਿਸਟੈਂਟ ਕਮਿਸ਼ਨਰ ਦੇ ਦਫ਼ਤਰ ਦਾ ਜਿਹੜਾ ਮਾਲਖਾਨਾ ਹੈ ਉਹਦੀ ਖਿੜਕੀ ਤੋੜੀ ਔਰ ਉੱਥੋਂ 233 ਕਿਲੋ ਅਫਿਊਨ, ਜਿਹਨੂੰ ਫੀਮ ਕਹਿੰਦੇ ਨੇ, 37 ਕਿਲੋ ਚਰਸ ਲੈ ਕੇ ਫਰਾਰ ਹੋ ਗਏ। ਇਹ ਜਨਾਬ ਸਰਕਾਰੀ ਦਫ਼ਤਰ, ਸਰਕਾਰੀ ਪੁਲਿਸ, ਲੇਵੀਜ਼ ਵਗੈਰਾ ਦੀ ਜਿਹੜੀ ਤਹਿਵੀਲ ਦੇ ਵਿੱਚ ਅਸਲ ਤੇਰਾ ਆਪ ਵੇਚੀ ਹੋਣੀ ਹੈ। ਉਹ ਕਾਗਜ਼ਾਂ 'ਚ ਪਹਿਲਾਂ ਫੜੀ ਹੋਣੀ ਹੈ, ਫਿਰ ਵੇਚ ਦਿੱਤੀ ਹੋਣੀ ਹੈ, ਤੇ ਉਹ ਪੈਸੇ ਕਮਾਏ ਹੋਣੇ ਨੇ ਕਰੋੜਾਂ ਰੁਪਈਆ ਉਹਦੇ ਕੋਲ, ਉਹਦੇ 'ਚੋਂ ਜਾਂ ਚਲੋ ਲੱਖਾਂ ਕਮਾਇਆ ਹੋਏਗਾ। ਮੈਨੂੰ ਨਹੀਂ ਹੁਣ ਐਗਜ਼ੈਕਟਲੀ ਪਤਾ ਕਿੰਨੇ ਕੁ ਦੀ ਵਿਕਣੀ ਹੈ, ਜਿਹੜੀ ਕਰੋੜਾਂ 'ਚ ਹੀ ਵਿਕਣੀ, ਲੱਖਾਂ 'ਚ ਕਿੱਥੋਂ ਵਿਕਣੀ ਹੈ। ਅਗਰ ਮੇਰਾ ਮਤਲਬ ਹੈ ਇਸ ਵੇਲੇ ਕੋਈ ਕਮ ਸੇ ਕਮ ਕੋਈ 300 ਕਿਲੋ ਦੇ ਕਰੀਬ ਫੀਮ ਤੇ ਚਰਸ ਹੈ, ਤੇ ਇਹ ਕਰੋੜਾਂ 'ਚ ਹੀ ਇਹਦੇ ਪੈਸੇ ਬਣੇ ਹੋਣੇ ਨੇ। ਉਹ ਨਾ ਵੇਚ ਛੜੀ, ਵੇਚ ਕੇ ਤੇ ਉੱਥੇ ਲਿਖ ਦਿੱਤਾ ਵੀ ਚੋਰੀ ਹੋ ਗਈ। ਇਹ ਸੂਰਤ ਹਾਲ ਚੱਲਣ ਰਹੀ ਹੈ।
ਤੇ ਅੱਗੋਂ ਲੈ ਲਓ ਜੀ ਖਬਰ ਸ਼ਰ੍ਹਾ ਖਵਾਂਦਗੀ ਤਾਲੀਮ ਦੇ ਵਿੱਚ ਪਾਕਿਸਤਾਨ ਇਸ ਵੇਲੇ ਨੇਪਾਲ, ਭੂਟਾਨ, ਬੰਗਲਾਦੇਸ਼ ਔਰ ਸ੍ਰੀਲੰਕਾ ਤੋਂ ਪਿੱਛੇ ਰਹਿ ਗਿਆ। ਇਹ ਸਾਰੇ ਜਿਹੜੇ ਨਿੱਕੇ ਨਿੱਕੇ ਮੁਲਕ ਸਨ ਸੱਜੇ ਖੱਬੇ, ਇਹ ਸਾਰੇ ਪਾਕਿस्तान ਤੋਂ ਅੱਗੇ ਨਿਕਲ ਗਏ ਨੇ। ਕੱਲ ਬਾਜੀ ਕੀ ਕਹਿਣ ਡਈ ਸੀ ਉਹ ज़रा सुनो। पाकिस्तान की अगर किसी भी तरह की एक्सपोर्ट हमने बढ़ानी है, सबसे बेहतरीन एक्सपोर्ट तो हमारे ब्रिलियंट ब्रेन्स हैं जिनको हम एक्सपोर्ट कर सकते हैं। ਸੁਣ ਲਿਆ ਜੀ, ਉਹ ਆਂਦੇ ਸਨ ਵੀ ਐਕਸਪੋਰਟ ਵਧਾਉਣਾ ਹੈ ਤੇ ਜਿਹੜੇ ਸਾਡੇ ਬ੍ਰਿਲੀਅੰਟ ਬ੍ਰੇਨਸ ਨੇ ਉਹਨਾਂ ਨੂੰ ਬਾਹਰ ਕੱਢ ਦਿਓ। ਸਭ ਤੋਂ ਬ੍ਰਿਲੀਅੰਟ ਤੇ ਬਾਜੀ ਜੀ ਤੁਹਾਡਾ ਹੀ ਬ੍ਰੇਨ ਹੈ। ਮੈਂ ਆਨਾ ਸਭ ਤੋਂ ਪਹਿਲਾਂ ਤੁਹਾਨੂੰ ਨਾ ਐਕਸਪੋਰਟ ਕਰ ਦਈਏ। ਜੇ ਇਹ ਬ੍ਰਿਲੀਅੰਟ ਬ੍ਰੇਨ ਤੇ ਨਾਲ ਤੁਹਾਡੇ ਜਿਹੜੇ ਭਾਈਜਾਨ ਨੇ ਆਸਿਮ ਮੁਨੀਰ ਸਾਹਿਬ, ਜੇ ਉਹਨਾਂ ਨੂੰ ਦੋਵਾਂ ਨੂੰ ਤੁਹਾਨੂੰ ਐਕਸਪੋਰਟ ਕਰ ਦਈਏ, ਮੇਰਾ ਮਤਲਬ ਪਾਕਿਸਤਾਨ ਦੀ ਕਿਸਮਤ ਨਾ ਖੁੱਲ੍ਹ ਜਾਏ। ਤੇ ਜਿਹੜੇ ਮੁਲਕ ਦੇ ਵਿੱਚ ਜਾਣ ਤੁਸੀਂ ਭੈਣ ਭਰਾ ਜਾਓ ਜਿੱਥੇ, ਉੱਥੇ ਵੀ ਕਿਸਮਤ ਨਾ ਖੁੱਲ੍ਹ ਜਾਏ ਬੜੀ। ਖੈਰ ਇਹ ਸੂਰਤ ਹਾਲ ਤੇ ਬਣ ਗਈ। ਤੇ ਇਹ ਇਕੱਲੇ ਮਰੀਮ ਨਵਾਜ਼ ਸਾਹਿਬਾ ਹੀ ਨਹੀਂ ਇਹ ਗੱਲ ਕਹਿ ਰਹੇ ਸੀ। ਥੋੜ੍ਹੀ ਦੇਰ ਪਹਿਲੇ ਆਸਿਮ ਮੁਨੀਰ ਸਾਹਿਬ ਵੀ ਇਹੀ ਗੱਲ ਕਹਿੰਦੇ ਸਨ ਵੀ ਇਹ ਬ੍ਰੇਨ ਡਰੇਨ ਨਹੀਂ, ਇਹ ਬ੍ਰੇਨ ਗੇਨ ਹੈ। ਤੇ ਮਤਲਬ ਹੁਣ ਅਸੀਂ ਕੀ ਗੱਲ ਕਹੀਏ। ਅੱਛਾ ਜੀ, ਹਰ ਪਾਕਿਸਤਾਨੀ ਦੇ ਉੱਤੇ ਕਰਜ਼ੇ ਦਾ ਬੋਝ 13% ਇਜ਼ਾਫੇ ਤੋਂ ਬਾਅਦ 3,73,000 ਰੁਪਏ ਤੱਕ ਪਹੁੰਚ ਗਿਆ। 2023-24 ਦੇ ਵਿੱਚ ਫੀ ਕਸ ਕਰਜ਼ਾ ਜਿਹੜਾ ਸੀ ਉਹ 2,94,000 ਰੁਪਏ ਸੀ ਤੇ ਜਿਹੜਾ ਹੁਣ 2025 ਦੇ ਵਿੱਚ ਵੱਧ ਕੇ 3,33,000 ਹੋ ਗਿਆ। ਹੁਣ ਜਦੋਂ ਜੰਮਦਾ ਨਵਾਂ ਬੱਚਾ ਪਾਕਿਸਤਾਨ ਦੇ ਵਿੱਚ ਤੇ ਉਹ 3,33,041 ਰੁਪਏ ਦਾ ਉਹ ਕਰਜ਼ਦਾਰ ਹੁੰਦਾ। ਇਹ ਅਸੀਂ ਜਦੋਂ ਤੁਹਾਨੂੰ ਖਬਰ ਦਿੱਤੀ ਉਸ ਤੋਂ ਪਹਿਲਾਂ ਦੀ ਖਬਰ ਸੀ। ਇਸ ਵੇਲੇ ਜਦੋਂ ਤੁਸੀਂ ਖਬਰ ਸੁਣਦੇ ਹੋਵੋਗੇ ਤੇ ਇਹਦੇ 'ਚ 5-10 ਹਜ਼ਾਰ ਰੁਪਈਆ ਹੋਰ ਪਾ ਲਓ, ਕਿਉਂਕਿ ਹਰ ਵੇਲੇ ਹਰ ਮੂਮੈਂਟ ਇਹ ਕਰਜ਼ਾ ਜਿਹੜਾ ਨੇ ਉਹ ਲੈ ਰਹੇ ਨੇ ਤੇ ਇੰਜ ਤਬਾਹੀ ਫੇਰ ਰਹੇ ਨੇ ਉਸ ਕਰਜ਼ੇ ਦੀ ਕਿ ਜਿਹੜੀ ਤੁਸੀਂ ਸੋਚ ਤੋਂ ਵੱਧ। ਅੱਛਾ, ਇੱਕ ਜ਼ਿਮੀਂਦਾਰ ਨੇ ਉਹਨਾਂ ਨੇ ਸਾਨੂੰ ਇੱਕ ਕੌਮੈਂਟ ਕਿਸੇ ਦਾ ਘੱਲਿਆ, ਕਿਸੇ ਨੇ ਲਿਖਿਆ ਜ਼ਾਹਿਰ ਹੈ ਸੋਸ਼ਲ ਮੀਡੀਆ ਤੇ ਵੀ ਸਿਗਰਟ ਦੀ ਜ਼ਰੂਰਤ ਨਹੀਂ, ਪਰ ਉਹਨੂੰ ਜਿਹੜਾ ਬਣਾ ਰਿਹਾ ਸਿਗਰਟ ਨੂੰ ਉਹ ਅਰਬਪਤੀ ਹੈ। ਸ਼ਰਾਬ ਦੀ ਜ਼ਰੂਰਤ ਨਹੀਂ, ਲੇਕਿਨ ਜਿਹੜਾ ਉਹਨੂੰ ਬਣਾ ਰਿਹਾ ਉਹ ਵੀ ਅਰਬਪਤੀ ਹੈ। ਗੰਦਮ ਦੀ ਜ਼ਰੂਰਤ ਹੈ, ਪਰ ਜਿਹੜਾ ਉਹਨੂੰ ਉਗਾ ਰਿਹਾ ਉਹਨੂੰ ਲੰਮਿਆਂ ਪਾ ਲਿਆ ਤੇ ਉਹਨੂੰ ਜਨਾਬ ਦਰਬਦਰ ਕਰ ਦਿੱਤਾ ਤੇ ਉਹਦਾ ਲੱਕ ਤੋੜ ਦਿੱਤਾ, ਉਹਨੂੰ ਕੋਈ ਪੁੱਛਣ ਨਹੀਂ ਰਿਹਾ। ਇਹ ਗੱਲ ਠੀਕ ਹੈ। ਕਿਸਾਨ ਦੇ ਉੱਤੇ ਤੇ ਇਹਨਾਂ ਦੀ ਬਹੁਤ ਹੀ ਸਖਤੀ ਹੈ। ਮੇਰੀ ਇਹ ਸਮਝ ਤੋਂ ਬਾਹਰ ਹੈ ਵੀ ਕਿਸਾਨ ਦੇ ਮਗਰ ਇਹ ਇੰਨਾ ਚੜੇ ਕਿਉਂ ਨੇ। ਮੈਨੂੰ ਬਹਰਹਾਲ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।